ਇਹ ਹਫ਼ਤਾਵਾਰ ਬਾਈਬਲ ਦਾ ਦਰਸ-ਈ-ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਏ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਏ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਜੂਨ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਯਸਾਇਆ। ਰਾਸਤਬਾਜ਼ਾਂ ਦੇ ਬਾਰੇ ਆਖੋ ਵੀ ਚੰਗਾ ਹੀ ਹੋਵੇਗਾ। ਜਵਾਬੀ ਪੜ੍ਹਾਈ: ਨੋਹਾ। ਮੈਂ ਇਹਦੇ ਉੱਤੇ ਟੁਰਦਾ ਰਹਿਣਾ ਵਾਂ, ਇਸ ਲਈ ਮੈਂ ਉਮੀਦਵਾਰ ਵਾਂ। ਇਹ ਖੁਦਾਵੰਦ ਦੀ ਸ਼ਫਕਤ ਹੈ ਭਈ ਅਸੀਂ ਫਨਾਹ ਨਹੀਂ ਹੋਏ, ਕਿਉਂ ਜੇ ਉਹਦੇ ਰਹਿਮ ਦਾ ਅਖੀਰ ਨਹੀਂ। ਉਹ ਹਰ ਸਵੇਰ ਨੂੰ ਤਾਜ਼ਾ ਏ, ਤੇਰੀ ਵਫ਼ਾਦਾਰੀ ਵੱਡੀ ਏ। ਮੇਰੀ ਜਿੰਦ ਨੇ ਆਖਿਆ, ਮੇਰਾ ਹਿੱਸਾ ਖੁਦਾਵੰਦ ਏ, ਇਸ ਲਈ ਮੇਰੀ ਆਸ ਉਹਦੇ ਤੋਂ ਹੀ ਏ। ਖੁਦਾਵੰਦ ਉਹਨਾਂ ਉੱਤੇ ਮਿਹਰਬਾਨ ਏ ਜਿਹੜੇ ਉਹਦੀ ਉਡੀਕ ਕਰਦੇ ਨੇ, ਉਸ ਜਿੰਦ ਉੱਤੇ ਜਿਹੜੀ ਉਹਦੀ ਤਾਲਬ ਏ। ਇਹ ਵਾਹਵਾ ਏ ਭਈ ਬੰਦਾ ਆਸ ਰੱਖਣ ਵਾਲਾ ਏ ਤੇ ਚੁੱਪ ਕਰਕੇ ਖੁਦਾਵੰਦ ਦੀ ਮੁਕਤੀ ਦੀ ਉਡੀਕ ਕਰੇ। ਦਰਸ-ਈ-ਵਾਜ਼ ਬਾਈਬਲ ਵਿੱਚੋਂ ਕਰੰਥੀਓਂ। ਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ, ਇਹ ਵੀ ਤੁਹਾਡੇ ਅੱਗੇ ਮਿੰਨਤ ਕਰਦੇ ਹਾਂ ਭਈ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਏ ਬੇਫਾਇਦਾ ਨਾ ਰਹਿਣ ਦਿਓ। ਇਸ ਲਈ ਰੱਬ ਨੇ ਆਖਿਆ ਭਈ ਮੈਂ ਉਹਨਾਂ ਵਿੱਚ ਵਸਾਂਗਾ ਤੇ ਉਹਨਾਂ ਵਿੱਚ ਟੁਰਾਂ ਫਿਰਾਂਗਾ, ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ, ਤੇ ਤੁਹਾਡਾ ਪਿਓ ਹੋਵਾਂਗਾ ਤੇ ਤੁਸੀਂ ਮੇਰੇ ਪੁੱਤਰ ਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਕ ਦਾ ਅਖਾਨ ਹੈ। ਖਰੂਜ: ਤੇ ਮੂਸਾ ਉਹਦੇ ਉੱਤੇ ਚੜ੍ਹ ਕੇ ਰੱਬ ਦੇ ਕੋਲ ਗਿਆ, ਤੇ ਖੁਦਾਵੰਦ ਨੇ ਉਹਨੂੰ ਪਹਾੜ ਤੋਂ ਪੁਕਾਰ ਕੇ ਆਖਿਆ ਭਈ ਤੂੰ ਯਾਕੂਬ ਦੇ ਖਨਵਾਦੇ ਨੂੰ ਇੰਝ ਆਖ ਤੇ ਬਨੀ ਇਸਰਾਏਲ ਨੂੰ ਦੱਸ ਦੇ ਭਈ ਤੁਸੀਂ ਵੇਖਿਆ ਭਈ ਮੈਂ ਮਿਸਰੀਆਂ ਦੇ ਨਾਲ ਕੀ ਕੀ ਕੀਤਾ, ਤੇ ਤੁਹਾਨੂੰ ਜਿਵੇਂ ਅਕਾਬ ਦੇ ਪਰਾਂ ਉੱਤੇ ਬਿਠਾ ਕੇ ਆਪਣੇ ਕੋਲ ਲੈ ਆਇਆ। ਮੇਰੇ ਅਹਿਦ ਉੱਤੇ ਚੱਲੋ। ਮਲਾਕੀ: ਕਿਉਂ ਜੇ ਮੈਂ ਖੁਦਾਵੰਦ ਨਾ ਬਦਲਣ ਵਾਲਾ ਵਾਂ, ਇਸ ਲਈ ਐ ਬਨੀ ਯਾਕੂਬ ਤੁਸੀਂ ਬਰਬਾਦ ਨਹੀਂ ਹੋਏ। ਸਲਾਤੀਨ: ਤੇ ਇੱਕ ਦਿਨ ਇੰਝ ਹੋਇਆ ਭਈ ਅਲੀਸ਼ਾ ਸ਼ੁਨੀਮ ਨੂੰ ਗਿਆ। ਉੱਥੇ ਇੱਕ ਦੌਲਤਮੰਦ ਔਰਤ ਸੀ ਤੇ ਉਹਨੇ ਉਹਨੂੰ ਰੋਟੀ ਖਾਣ ਤੇ ਮਜਬੂਰ ਕੀਤਾ। ਫਿਰ ਤੇ ਜਦੋਂ ਕਦੀ ਉਹ ਉੱਥੋਂ ਲੰਘਦਾ, ਰੋਟੀ ਖਾਣ ਲਈ ਉੱਥੇ ਟੁਰ ਜਾਂਦਾ ਸੀ। ਇਸ ਲਈ ਉਹਨੇ ਆਪਣੇ ਬੰਦੇ ਨੂੰ ਆਖਿਆ, ਵੇਖ ਮੈਨੂੰ ਲੱਗਦਾ ਏ ਭਈ ਇਹ ਰੱਬ ਦਾ ਬੰਦਾ ਜਿਹੜਾ ਅਕਸਰ ਸਾਡੇ ਵੱਲ ਆਉਂਦਾ ਏ ਮੁਕੱਦਸ ਏ। ਅਸੀਂ ਉਹਦੇ ਲਈ ਇੱਕ ਪਲੰਗ ਤੇ ਕੋਠੜੀ ਕੰਧ ਉੱਤੇ ਬਣਾ ਦਈਏ, ਤੇ ਉਹਦੇ ਲਈ ਇੱਕ ਪਲੰਗ ਤੇ ਮੇਜ਼ ਤੇ ਚੌਕੀ ਤੇ ਸ਼ਮਾਦਾਨ ਲਗਾ ਦਈਏ। ਫਿਰ ਜਦੋਂ ਕਦੀ ਉਹ ਸਾਡੇ ਕੋਲ ਆਵੇ ਤੇ ਉੱਥੇ ਹੀ ਠਹਿਰੇਗਾ। ਇਸ ਲਈ ਇੱਕ ਦਿਨ ਇੰਝ ਹੋਇਆ ਭਈ ਉਹ ਉੱਧਰ ਗਿਆ ਤੇ ਉਸ ਕੋਠੜੀ ਵਿੱਚ ਜਾ ਕੇ ਉੱਥੇ ਹੀ ਸੁੱਤਾ। ਫਿਰ ਉਹਨੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ ਭਈ ਐਸ ਸ਼ੁਨੀਮੀ ਔਰਤ ਨੂੰ ਸੱਦੇ। ਉਹਨੇ ਉਹਨੂੰ ਸੱਦ ਲਿਆ ਤੇ ਉਹ ਉਹਦੇ ਸਾਹਮਣੇ ਖਲੋ ਗਈ। ਫਿਰ ਉਹਨੇ ਆਪਣੇ ਖਾਦਮ ਨੂੰ ਆਖਿਆ, ਤੂੰ ਉਹਨੂੰ ਪੁੱਛ ਭਈ ਤੂੰ ਜਿਹੜੀਆਂ ਸਾਡੇ ਲਈ ਇੰਨੀਆਂ ਫਿਕਰਾਂ ਕੀਤੀਆਂ, ਤੇ ਤੇਰੇ ਲਈ ਕੀ ਕੀਤਾ ਜਾਵੇ। ਕੀ ਤੂੰ ਚਾਹੁੰਦੀ ਏ ਵੀ ਬਾਦਸ਼ਾਹ ਨੂੰ ਜਾਂ ਫੌਜ ਦੇ ਸਰਦਾਰ ਨੂੰ ਤੇਰੀ ਸਿਫਾਰਿਸ਼ ਕੀਤੀ ਜਾਵੇ। ਉਹਨੇ ਜਵਾਬ ਦਿੱਤਾ, ਮੈਂ ਤੇ ਆਪਣੇ ਹੀ ਲੋਕਾਂ ਵਿੱਚ ਰਹਿੰਦੀ ਹਾਂ। ਫਿਰ ਉਹਨੇ ਉਹਨੂੰ ਆਖਿਆ, ਉਹਦੇ ਲਈ ਕੀ ਕੀਤਾ ਜਾਵੇ। ਫਿਰ ਜਿਹਾਜ਼ੀ ਨੇ ਜਵਾਬ ਦਿੱਤਾ ਕਿ ਵਾਕਈ ਉਹਦੇ ਕੋਈ ਪੁੱਤਰ ਨਹੀਂ ਤੇ ਉਹਦਾ ਬੰਦਾ ਬੁੱਢਾ ਏ। ਫਿਰ ਉਹਨੇ ਉਹਨੂੰ ਆਖਿਆ, ਉਹਨੂੰ ਸੱਦ ਲੈ। ਤੇ ਜਦੋਂ ਉਹਨੇ ਉਹਨੂੰ ਸੱਦਿਆ ਤੇ ਉਹ ਬੂਹੇ ਉੱਤੇ ਖਲੋ ਗਈ। ਫਿਰ ਉਹਨੇ ਆਖਿਆ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਤੇਰੀ ਗੋਦ ਵਿੱਚ ਪੁੱਤਰ ਹੋਵੇਗਾ। ਉਹਨੇ ਆਖਿਆ, ਨਹੀਂ ਐ ਮਾਲਕ, ਐ ਰੱਬ ਦੇ ਬੰਦੇ, ਆਪਣੀ ਲੌਂਡੀ ਨੂੰ ਝੂਠ ਨਾ ਆਖ। ਇਸ ਲਈ ਉਹ ਔਰਤ ਹਾਮਲਾ ਹੋਈ, ਤੇ ਜਿਵੇਂ ਅਲੀਸ਼ਾ ਨੇ ਉਹਨੂੰ ਆਖਿਆ ਸੀ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਉਹਦੇ ਪੁੱਤਰ ਹੋਇਆ। ਤੇ ਉਹ ਮੁੰਡਾ ਵੱਡਾ ਹੋਇਆ, ਤੇ ਇੱਕ ਦਿਨ ਇੰਝ ਹੋਇਆ ਭਈ ਉਹ ਆਪਣੇ ਪਿਓ ਦੇ ਕੋਲ ਖੇਤ ਵੱਢਣ ਵਾਲਿਆਂ ਵਿੱਚ ਟੁਰ ਗਿਆ, ਤੇ ਉਹਨੇ ਪਿਓ ਨੂੰ ਆਖਿਆ, ਹਾਏ ਮੇਰਾ ਸਿਰ, ਹਾਏ ਮੇਰਾ ਸਿਰ। ਉਹਨੇ ਉਹਨੂੰ ਆਖਿਆ, ਉਹਨੂੰ ਉਹਦੀ ਮਾਂ ਦੇ ਕੋਲ ਲੈ ਜਾ। ਜਦੋਂ ਉਹਨੇ ਉਹਨੂੰ ਲੈ ਕੇ ਉਹਦੀ ਮਾਂ ਦੇ ਕੋਲ ਅਪੜਾ ਦਿੱਤਾ,
ਤੇ ਉਹ ਉਹਦੇ ਗੋਡਿਆਂ ਉੱਤੇ ਦੁਪਹਿਰ ਤੀਕਰ ਬੈਠਾ ਰਿਹਾ। ਇਹਦੇ ਬਾਅਦ ਮਰ ਗਿਆ। ਇਹਦੇ ਬਾਅਦ ਉਹਦੀ ਮਾਂ ਨੇ ਉੱਤੇ ਜਾ ਕੇ ਉਹਨੂੰ ਰੱਬ ਦੇ ਬੰਦੇ ਦੇ ਪਲੰਗ ਉੱਤੇ ਲਟਾ ਦਿੱਤਾ ਤੇ ਬੂਹਾ ਬੰਦ ਕਰਕੇ ਬਾਹਰ ਟੁਰ ਗਈ। ਤੇ ਉਹਨੇ ਆਪਣੇ ਬੰਦੇ ਨੂੰ ਪੁਕਾਰ ਕੇ ਆਖਿਆ, ਜਲਦ ਜਵਾਨਾਂ ਵਿੱਚੋਂ ਇੱਕ ਨੂੰ ਤੇ ਗਧਿਆਂ ਵਿੱਚੋਂ ਇੱਕ ਨੂੰ ਮੇਰੇ ਲਈ ਘੱਲ ਦੇ, ਤਾਂ ਜੋ ਮੈਂ ਰੱਬ ਦੇ ਬੰਦੇ ਦੇ ਕੋਲ ਭੱਜ ਜਾਵਾਂ ਤੇ ਫਿਰ ਮੁੜ ਆਵਾਂ। ਉਹਨੇ ਆਖਿਆ, ਅੱਜ ਤੂੰ ਉਹਦੇ ਕੋਲ ਕਿਉਂ ਜਾਣਾ ਚਾਹਨੀ ਏ? ਅੱਜ ਨਾ ਤੇ ਨਵਾਂ ਚੰਨ ਏ ਤੇ ਨਾ ਸੱਬਤ ਏ। ਉਹਨੇ ਜਵਾਬ ਦਿੱਤਾ ਵੀ ਚੰਗਾ ਹੀ ਹੋਵੇਗਾ। ਤਦ ਉਹ ਟੁਰੀ ਤੇ ਕਿਰਮਲ ਦੀ ਪਹਾੜੀ ਉੱਤੇ ਰੱਬ ਦੇ ਬੰਦੇ ਦੇ ਕੋਲ ਗਈ। ਰੱਬ ਦੇ ਉਸ ਬੰਦੇ ਨੇ ਦੂਰੋਂ ਉਹਨੂੰ ਵੇਖ ਕੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ, ਵੇਖ ਉਧਰ ਉਹ ਸ਼ਨੀਮੀ ਔਰਤ ਏ। ਹੁਣ ਉਹਨੂੰ ਜੀ ਆਇਆਂ ਨੂੰ ਆਖਣ ਲਈ ਦੌੜ ਜਾ ਤੇ ਉਹਨੂੰ ਪੁੱਛ ਕਿ ਤੂੰ ਠੀਕ ਏ, ਕੀ ਤੇਰਾ ਬੰਦਾ ਠੀਕ ਏ, ਕੀ ਤੇਰਾ ਬਾਲ ਠੀਕ ਏ? ਉਹਨੇ ਜਵਾਬ ਦਿੱਤਾ, ਹਾਂ ਠੀਕ ਨੇ। ਤੇ ਜਦੋਂ ਉਹ ਉਸ ਪਹਾੜ ਉੱਤੇ ਰੱਬ ਦੇ ਬੰਦੇ ਦੇ ਕੋਲ ਆਈ ਤੇ ਉਹਦੇ ਪੈਰ ਫੜ ਲਏ ਤੇ ਜਿਹਾਜ਼ੀ ਉਹਨੂੰ ਚੁੱਕਣ ਲਈ ਨੇੜੇ ਆਇਆ, ਪਰ ਰੱਬ ਦੇ ਬੰਦੇ ਨੇ ਆਖਿਆ, ਉਹਨੂੰ ਛੱਡ ਦੇ, ਕਿਉਂ ਜੇ ਉਹਦਾ ਜੀ ਪਰੇਸ਼ਾਨ ਏ ਤੇ ਖੁਦਾਵੰਦ ਨੇ ਮੈਥੋਂ ਇਹ ਗੱਲ ਲੁਕੋਈ ਤੇ ਮੈਨੂੰ ਨਾ ਦੱਸੀ। ਉਸ ਮੁੰਡੇ ਦੀ ਮਾਂ ਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਿੰਦ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗੀ। ਤਦ ਉਹ ਉੱਠ ਕੇ ਉਹਦੇ ਮਗਰ ਗਿਆ ਤੇ ਜਿਹਾਜ਼ੀ ਨੇ ਉਹਦੇ ਤੋਂ ਪਹਿਲਾਂ ਆ ਕੇ ਅਸਾਂ ਨੂੰ ਉਸ ਮੁੰਡੇ ਦੇ ਮੂੰਹ ਉੱਤੇ ਧਰ ਦਿੱਤਾ, ਪਰ ਨਾ ਤੇ ਕੋਈ ਆਵਾਜ਼ ਆਈ ਤੇ ਨਾ ਕੋਈ ਸੁਣਨਾ ਹੋਇਆ। ਇਸ ਲਈ ਉਹ ਉਹਨੂੰ ਮਿਲਣ ਨੂੰ ਪਰਤਿਆ ਤੇ ਉਹਨੂੰ ਦੱਸਿਆ ਭਈ ਮੁੰਡਾ ਨਹੀਂ ਜਾਗਿਆ। ਜਦੋਂ ਅਲੀਸ਼ਾ ਉਸ ਘਰ ਵਿੱਚ ਆਇਆ ਤੇ ਵੇਖੋ ਉਹ ਮੁੰਡਾ ਮਰਿਆ ਹੋਇਆ ਉਹਦੇ ਪਲੰਗ ਉੱਤੇ ਪਿਆ ਸੀ। ਇਸ ਲਈ ਉਹ ਅੰਦਰ ਗਿਆ ਤੇ ਬੂਹਾ ਬੰਦ ਕਰਕੇ ਖੁਦਾਵੰਦ ਤੋਂ ਦੁਆ ਕੀਤੀ ਤੇ ਉੱਤੇ ਚੜ੍ਹ ਕੇ ਉਸ ਬਾਲ ਦੇ ਉੱਤੇ ਲੰਮੇ ਪੈ ਗਿਆ ਤੇ ਉਹਦੇ ਮੂੰਹ ਉੱਤੇ ਆਪਣਾ ਮੂੰਹ ਤੇ ਉਹਦੀਆਂ ਅੱਖੀਆਂ ਉੱਤੇ ਆਪਣੀਆਂ ਅੱਖੀਆਂ ਤੇ ਉਹਦੇ ਹੱਥਾਂ ਉੱਤੇ ਆਪਣੇ ਹੱਥ ਧਰ ਲਏ ਤੇ ਉਹਦੇ ਉੱਤੇ ਫੈਲ ਗਿਆ। ਤਦ ਉਸ ਬਾਲ ਦਾ ਪਿੰਡਾ ਤੱਤਾ ਹੋਣ ਲੱਗਿਆ। ਫਿਰ ਉਹ ਉੱਠ ਕੇ ਉਸ ਛੱਤ ਉੱਤੇ ਇੱਕ ਵਾਰੀ ਫੇਰਾ ਲਾਣ ਗਿਆ ਤੇ ਉੱਤੇ ਚੜ੍ਹ ਕੇ ਉਸ ਬਾਲ ਉੱਤੇ ਫੈਲ ਗਿਆ ਤੇ ਉਹ ਬਾਲ 7 ਵਾਰੀ ਛਿੱਕਿਆ ਤੇ ਬਾਲ ਨੇ ਅੱਖੀਆਂ ਖੋਲ ਦਿੱਤੀਆਂ। ਫਿਰ ਉਹਨੇ ਜਿਹਾਜ਼ੀ ਨੂੰ ਸੱਦ ਕੇ ਆਖਿਆ, ਉਸ ਸ਼ੁਨੀਮੀ ਔਰਤ ਨੂੰ ਸੱਦ ਲੈ। ਇਸ ਲਈ ਉਹਨੇ ਉਹਨੂੰ ਸੱਦਿਆ ਤੇ ਜਦੋਂ ਉਹ ਉਹਦੇ ਕੋਲ ਆਈ ਤੇ ਉਹਨੇ ਉਹਨੂੰ ਆਖਿਆ, ਆਪਣੇ ਪੁੱਤਰ ਨੂੰ ਚੁੱਕ ਲੈ। ਫਿਰ ਉਹ ਅੰਦਰ ਜਾ ਕੇ ਉਹਦੇ ਪੈਰਾਂ ਵਿੱਚ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟਿਆ। ਫਿਰ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਟੁਰ ਗਈ। ਯਸਾਇਆ। ਖੁਦਾਵੰਦ ਇੰਜ ਆਖਦਾ ਏ, ਭਈ ਮੈਂ ਕਬੂਲੀਅਤ ਦੇ ਵੇਲੇ ਤੇਰੀ ਸੁਣੀ ਤੇ ਮੁਕਤੀ ਦੇ ਦਿਨ ਤੇਰੀ ਮਦਦ ਕੀਤੀ। ਮੈਂ ਤੇਰੀ ਹਿਫਾਜ਼ਤ ਕਰਾਂਗਾ ਤੇ ਲੋਕਾਂ ਲਈ ਤੈਨੂੰ ਇੱਕ ਅਹਿਦ ਬਣਾਵਾਂਗਾ, ਤਾਂ ਜੋ ਤੂੰ ਮੁਲਕ ਨੂੰ ਬਹਾਲ ਕਰੇ ਤੇ ਵੀਰਾਨ ਮਿਰਾਸ ਵਾਰਸਾਂ ਨੂੰ ਦੇਵੇਂ, ਤਾਂ ਜੋ ਤੂੰ ਕੈਦੀਆਂ ਨੂੰ ਆਖੇ ਭਈ ਨਿਕਲ ਜਾਓ ਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਨੇ ਭਈ ਆਪਣੇ ਆਪ ਨੂੰ ਵਿਖਾਓ। ਉਹ ਰਾਵਾਂ ਵਿੱਚ ਚਰਨਗੇ ਤੇ ਸਾਰੇ ਨੰਗੇ ਟੀਲੇ ਉਹਨਾਂ ਦੀਆਂ ਚਰਾਗਾਵਾਂ ਹੋਣਗੀਆਂ। ਉਹ ਨਾ ਭੁੱਖੇ ਹੋਣਗੇ ਤੇ ਨਾ ਤਰਿਆਏ ਤੇ ਨਾ ਗਰਮੀ ਨਾ ਧੁੱਪ ਨਾਲ ਉਹਨਾਂ ਨੂੰ ਨੁਕਸਾਨ ਹੋਵੇਗਾ, ਕਿਉਂ ਜੇ ਉਹ ਜਿਹਦੀ ਰਹਿਮਤ ਉਹਨਾਂ ਉੱਤੇ ਹੈ ਉਹਨਾਂ ਦਾ ਰਹਿਨੁਮਾ ਹੋਵੇਗਾ ਤੇ ਪਾਣੀ ਦਿਆਂ ਸੌਤਿਆਂ ਵੱਲ ਉਹਨਾਂ ਦੀ ਰਹਿਨੁਮਾਈ ਕਰੇਗਾ। ਅਬਰਾਨੀਓ। ਇਸ ਲਈ ਆਓ ਅਸੀਂ ਫਜ਼ਲ ਦੇ ਤਖਤ ਦੇ ਕੋਲ ਦਲੇਰੀ ਨਾਲ ਜਾਈਏ, ਤਾਂ ਜੋ ਸਾਡੇ ਉੱਤੇ ਰਹਿਮ ਹੋਵੇ, ਤਾਂ ਜੋ ਉਹ ਫਜ਼ਲ ਹਾਸਲ ਕਰੀਏ ਜਿਹੜਾ ਲੋੜ ਦੇ ਵੇਲੇ ਸਾਡੀ ਮਦਦ ਕਰੇ। ਪਦਾਇਸ਼। ਐ ਰੱਬਾ ਤੂੰ ਵੇਖਦਾ ਏਂ। ਰੋਮੀਓ। ਤੇ ਸਾਨੂੰ ਪਤਾ ਏ ਭਈ ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵੱਲ ਏ ਤੇ ਕੌਣ ਸਾਡਾ ਮੁਖਾਲਫ ਏ? ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੂਹ ਇਨਸਾਨ ਨੂੰ ਬਰਕਤ ਦਿੰਦੀ ਏ, ਪਰ ਇਨਸਾਨ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਏ। ਇਹਦੇ ਤੋਂ ਬਿਮਾਰ ਸ਼ਫਾ ਪਾਉਂਦੇ ਨੇ, ਦੁਖੀ ਤਸੱਲੀ ਪਾਉਂਦੇ ਨੇ ਤੇ ਪਾਪੀ ਛੁਡਾਏ ਜਾਂਦੇ ਨੇ। ਇਹ ਇੱਕ ਆਲਮਗੀਰ ਰੱਬ ਦੇ ਅਸਰ ਨੇ ਜਿਹੜਾ ਹਮੇਸ਼ਾ ਦੀ ਸਾਇੰਸ ਵਿੱਚ ਲੁਕੀ ਹੋਈ ਚੰਗੀ ਰਹਾਇਸ਼ ਏ। ਉਹ ਦੁਆ ਜਿਹੜੀ ਪਾਪੀ ਨੂੰ ਠੀਕ ਕਰਦੀ ਏ ਤੇ ਬਿਮਾਰ ਨੂੰ ਠੀਕ ਕਰਦੀ ਏ, ਉਹ ਪੂਰੇ ਤੌਰ ਤੇ ਇਹ ਈਮਾਨ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ, ਜਿਹੜੀ ਉਹਦੇ ਬਾਰੇ ਇੱਕ ਰੂਹਾਨੀ ਸਮਝ, ਇੱਕ ਬੇਗਰਜ਼ ਪਿਆਰ ਏ। ਦੁਆ
ਧਿਆਨ ਰੱਖਣਾ ਤੇ ਕੰਮ ਕਰਨਾ ਆਪਣੇ ਆਪ ਦੀ ਤਬਾਹੀ ਦੇ ਨਾਲ ਰਲ ਕੇ ਉਹਨੂੰ ਪੂਰਾ ਕਰਨ ਲਈ ਰੱਬ ਦੇ ਬਰਕਤ ਦੇਣ ਵਾਲੇ ਜ਼ਰੀਏ ਨੇ ਜੋ ਕੁਝ ਵੀ ਮਸੀਹਤ ਤੇ ਇਨਸਾਨੀਅਤ ਦੀ ਸਿਹਤ ਲਈ ਕਾਮਯਾਬੀ ਨਾਲ ਪੂਰਾ ਕੀਤਾ ਗਿਆ ਹੋਵੇ। ਨਾ ਆਖੇ ਹੋਏ ਖਿਆਲ ਇਲਾਹੀ ਸਿਆਣ ਲਈ ਅਣਜਾਣ ਨਹੀਂ। ਤਾਂਗ ਦੁਆਏ ਤੇ ਸਾਡੀਆਂ ਖਾਹਿਸ਼ਾਂ ਲਈ ਰੱਬ ਉੱਤੇ ਭਰੋਸਾ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਭਈ ਉਹ ਲਫ਼ਜ਼ ਬਣਨ ਤੇ ਅਮਲ ਵਿੱਚ ਆਉਣ ਤੋਂ ਪਹਿਲਾਂ ਬਣ ਗਏ ਤੇ ਮਸ਼ਹੂਰ ਕੀਤੇ ਜਾ ਚੁੱਕੇ ਨੇ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਇਨਸਾਨ ਸਮਝਦੇ ਨੇ ਪਈ ਉਹ ਚੰਗਿਆਈ ਦੇ ਬਗੈਰ ਜ਼ਿੰਦਾ ਰਹਿ ਸਕਦੇ ਨੇ ਜਦ ਕਿ ਰੱਬ ਚੰਗਿਆਈ ਤੇ ਕੱਲਾ ਹੀ ਅਸਲ ਹਯਾਤੀ ਏ। ਤੇ ਇਹਦਾ ਨਤੀਜਾ ਕੀ ਹੁੰਦਾ ਏ? ਉਸ ਇਲਾਹੀ ਅਸੂਲ ਦੇ ਬਾਰੇ ਘੱਟ ਫਹਿਮ ਰੱਖਦਿਆਂ ਹੋਏ ਜਿਹੜਾ ਮੁਕਤੀ ਤੇ ਸ਼ਫਾ ਦਿੰਦਾ ਏ, ਇਨਸਾਨ ਸਿਰਫ ਈਮਾਨ ਦੇ ਨਾਲ ਪਾਪ, ਬਿਮਾਰੀ ਤੇ ਮੌਤ ਤੋਂ ਰਿਹਾਈ ਪਾ ਸਕਦੇ ਨੇ। ਇਹ ਗਲਤੀਆਂ ਅਸਲ ਵਿੱਚ ਇੰਜ ਤਬਾਹ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਉਦੋਂ ਤੀਕਰ ਇੱਥੇ ਜਾਂ ਇਸ ਤੋਂ ਬਾਅਦ ਇਨਸਾਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਏ ਜਦੋਂ ਤੀਕਰ ਉਹ ਸਾਇੰਸ ਵਿੱਚ ਰੱਬ ਦੇ ਅਸਲੀ ਇਦਰਾਕ ਨੂੰ ਨਹੀਂ ਪਾ ਲੈਂਦੇ ਜਿਹਦੇ ਨਾਲ ਰੱਬ ਦੇ ਬਾਰੇ ਇਨਸਾਨ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ ਤੇ ਇਹ ਉਹਦੀ ਕਾਮਲੀਅਤ ਦੇ ਬਾਰੇ ਵੱਡੀਆਂ ਹਕੀਕਤਾਂ ਨੂੰ ਜ਼ਾਹਿਰ ਕਰਦਾ ਏ। ਸਿਹਤ ਮਾਦੇ ਦੀ ਹਾਲਤ ਨਹੀਂ ਬਲਕਿ ਸਿਆਣ ਦੀ ਹਾਲਤ ਏ ਤੇ ਨਾ ਹੀ ਮਾਦੀ ਹਿੱਸਾ ਸਿਹਤ ਦੇ ਮੌਜੂ ਉੱਤੇ ਭਰੋਸੇ ਦੇ ਕਾਬਲ ਗਵਾਹੀ ਪੇਸ਼ ਕਰ ਸਕਦੀਆਂ ਨੇ। ਸ਼ਫਾਈਆ ਸਿਆਣ ਦੀ ਸਾਇੰਸ ਕਿਸੇ ਕਮਜ਼ੋਰ ਲਈ ਇਹ ਹੋਣਾ ਨਾਮੁਮਕਿਨ ਬਿਆਨ ਕਰਦੀ ਏ ਜਦ ਕਿ ਸਿਆਣ ਲਈ ਇਹਦੀ ਅਸਲੀ ਤਸਦੀਕ ਕਰਨਾ ਜਾਂ ਇਨਸਾਨ ਦੀ ਅਸਲੀ ਹਾਲਤ ਨੂੰ ਜ਼ਾਹਰ ਕਰਨਾ ਮੁਮਕਿਨ ਪੇਸ਼ ਕਰਦੀ ਏ। ਇਸ ਲਈ ਸਾਇੰਸ ਦਾ ਇਲਾਹੀ ਅਸੂਲ ਬਦਨੀ ਹਿੱਸਾਂ ਦੀ ਗਵਾਹੀ ਨੂੰ ਬਦਲਦਿਆਂ ਹੋਏ ਇਨਸਾਨ ਨੂੰ ਬਤੌਰ ਸੱਚਾਈ ਹਮਾਹੰਗੀ ਦੇ ਨਾਲ ਮੌਜੂਦ ਹੋਣਾ ਜ਼ਾਹਿਰ ਕਰਦਾ ਏ ਜਿਹੜਾ ਸਿਹਤ ਦੀ ਕੱਲੀ ਨਿਉ ਏ। ਤੇ ਇੰਜ ਸਾਇੰਸ ਸਾਰੀ ਬਿਮਾਰੀ ਤੋਂ ਇਨਕਾਰ ਕਰਦੀ, ਬਿਮਾਰ ਨੂੰ ਸ਼ਫਾ ਦਿੰਦੀ, ਝੂਠੀ ਗਵਾਹੀ ਨੂੰ ਬਰਬਾਦ ਕਰਦੀ ਤੇ ਮਾਦੀ ਮੰਤਕ ਦੀ ਤਰਦੀਦ ਕਰਦੀ ਏ। ਕ੍ਰਿਸਚਨ ਸਾਇੰਸ ਵਿੱਚ ਪਾਏ ਜਾਣ ਵਾਲੇ ਗੈਰ ਤਰਬੀਅਤ ਯਾਫਤਾ ਲੋਕਾਂ ਵੱਲੋਂ ਮਾਦੀ ਵਜੂਦ ਦੇ ਬਾਰੇ ਅਸਲ ਵਿੱਚ ਕੁਝ ਨਹੀਂ ਸਮਝਿਆ ਜਾਂਦਾ। ਇਹ ਮੰਨਿਆ ਜਾਂਦਾ ਏ ਭਈ ਇਨਸਾਨ ਇੱਥੇ ਉਹਨਾਂ ਦੀ ਮਰਜ਼ੀ ਨਾਲ ਨਹੀਂ ਤੇ ਉਹਨਾਂ ਨੂੰ ਗੈਰ ਇਰਾਦੀ ਤੌਰ ਤੇ ਹਟਾ ਛੱਡਿਆ ਏ ਬਗੈਰ ਇਹ ਜਾਣਨ ਦੇ ਭਈ ਕਿਉਂ ਤੇ ਕਦੋਂ। ਜਿਵੇਂ ਡਰੇ ਹੋਏ ਬਾਲ ਕਿਸੇ ਖਿਆਲੀ ਭੂਤ ਨੂੰ ਇੱਧਰ ਉੱਧਰ ਵੇਖਦੇ ਨੇ ਉਸੇ ਤਰ੍ਹਾਂ ਬਿਮਾਰ ਇਨਸਾਨ ਵੀ ਹਰ ਪਾਸੇ ਖਤਰਾ ਹੀ ਵੇਖਦੇ ਨੇ ਤੇ ਠੀਕ ਰਾਹ ਦੇ ਇਲਾਵਾ ਹਰ ਪਾਸਿਓਂ ਤਸੱਲੀ ਲੱਭਦੇ ਨੇ। ਹਨੇਰਾ ਡਰ ਨੂੰ ਪੈਦਾ ਕਰਦਾ ਏ। ਕੋਈ ਸਿਆਣਾ ਬੰਦਾ ਆਪਣੇ ਅਕੀਦਿਆਂ ਦੀ ਗੁਲਾਮੀ ਵਿੱਚ ਆਪਣੇ ਅਸਲੀ ਵਜੂਦ ਨੂੰ ਕਿਸੇ ਬਾਲ ਤੋਂ ਬਹੁਤਾ ਨਹੀਂ ਸਮਝ ਸਕਦਾ ਤੇ ਸਿਆਣੇ ਬੰਦੇ ਨੂੰ ਉਹਦੇ ਹਨੇਰੇ ਵਿੱਚੋਂ ਕੱਢਣਾ ਚਾਹੀਦਾ ਏ ਇਹਦੇ ਤੋਂ ਪਹਿਲਾਂ ਭਈ ਉਹ ਇਹਨਾਂ ਫਰੀਬੀ ਦੁੱਖਾਂ ਤੋਂ ਆਜ਼ਾਦ ਹੋ ਸਕੇ ਜਿਨ੍ਹਾਂ ਦਾ ਹਨੇਰਾ ਵੱਧਦਾ ਜਾਂਦਾ ਏ। ਇਸ ਹਾਲਤ ਵਿੱਚੋਂ ਨਿਕਲਣ ਦੀ ਕੱਲੀ ਰਾਹ ਕ੍ਰਿਸਚਨ ਸਾਇੰਸ ਵਿੱਚ ਏ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਭਈ ਸਿਆਣ ਇਹ ਕਰ ਸਕਦੀ ਏ ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰਰੇ ਤੀਕਰ ਬਣਾ ਸਕਦੀ ਏ। ਵਾਦੀ, ਜ਼ਿਹਨੀ ਦਬਾਓ, ਮਸਕੀਨੀ, ਹਨੇਰਾ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਵਾਲੀ ਵਾਦੀ ਵਿੱਚੋਂ ਮੈਂ ਲੰਘਣਾ ਹੋਵੇ ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ। ਜ਼ਬੂਰ 23:4 ਆਇਤ। ਭਾਵੇਂ ਇਨਸਾਨੀ ਸੋਚ ਦੇ ਮੁਤਾਬਕ ਰਾਹ ਹਨੇਰੇ ਫਿਰ ਵੀ ਇਲਾਹੀ ਹਯਾਤੀ ਤੇ ਮੁਹੱਬਤ ਇਹਨੂੰ ਰੌਸ਼ਨ ਕਰਦੀ ਏ ਤੇ ਇਨਸਾਨੀ ਖਿਆਲ ਦੀ ਬਦਅਮਨੀ, ਮੌਤ ਦੇ ਡਰ ਤੇ ਗਲਤੀ ਦੀ ਫਰਜ਼ੀ ਹਕੀਕਤ ਨੂੰ ਤਬਾਹ ਕਰ ਦਿੰਦੀ ਏ। ਕ੍ਰਿਸਚਨ ਸਾਇੰਸ ਹਿੱਸਾਂ ਦੀ ਮੁਖਾਲਫਤ ਕਰਦਿਆਂ ਹੋਏ ਵਾਦੀ ਨੂੰ ਗੁਲਾਬ ਵਾਂਗਰ ਫੁੱਟਣ ਤੇ ਖਿਲਣ ਲਈ ਤਿਆਰ ਕਰਦੀ ਏ। ਡਰ ਕਦੀ ਆਪਣੇ ਆਪ ਦੇ ਹੋਣ ਤੇ ਆਪਣੇ ਕੰਮਾਂ ਤੋਂ ਨਹੀਂ ਰੁਕਦਾ। ਲਹੂ, ਦਿਲ, ਫੇਫੜਿਆਂ ਵਗੈਰਾ ਦਾ ਹਯਾਤੀ ਯਾਨੀ ਰੱਬ ਨਾਲ ਕੋਈ ਤਾਲੁਕ ਨਹੀਂ ਏ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਇਹਦਾ ਰੱਬ ਦੇ ਬੰਦੇ ਉੱਤੇ ਕੋਈ ਇਖਤਿਆਰ ਨਹੀਂ ਏ। ਉਹ ਇਲਾਹੀ ਸਿਆਣ ਜਿਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ
ਇਨਸਾਨੀ ਸਿਆਣ ਰੱਬ ਦੇ ਮੁਖਾਲਫ ਏ ਤੇ ਇਹਨੂੰ ਮੁੱਕਣਾ ਚਾਹੀਦਾ ਏ। ਜਿਵੇਂ ਭਈ ਪੌਲੁਸ ਰਸੂਲ ਵਾਜ਼ਿਆ ਕਰਦਾ ਏ, ਜਿਹੜਾ ਵਜੂਦ ਰੱਖਦਾ ਏ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਏ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਏ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਤੇ ਮੰਨਣ, ਇਸ ਤਾਕਤ ਨੂੰ ਮੰਨਣ ਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਏ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਉਸ ਇਖਤਿਆਰ ਨੂੰ ਸਮਝਦਿਆਂ ਹੋਏ ਜਿਹੜਾ ਮੁਹੱਬਤ ਸਾਰਿਆਂ ਉੱਤੇ ਰੱਖਦੀ ਏ, ਦਾਨੀਅਲ ਨੇ ਸ਼ੇਰਾਂ ਦੀ ਖੋਹ ਵਿੱਚ ਮਹਿਫੂਜ਼ ਮਹਿਸੂਸ ਕੀਤਾ ਤੇ ਪੌਲੁਸ ਨੇ ਸੱਪ ਨੂੰ ਨੁਕਸਾਨ ਨਾ ਦੇਣ ਵਾਲਾ ਸਾਬਤ ਕੀਤਾ। ਰੱਬ ਦੀ ਸਾਰੀ ਮਖਲੂਕ ਜਿਹੜੀ ਸਾਇੰਸ ਦੀ ਹਮਾਗੀ ਵਿੱਚ ਟੁਰਦੀ ਏ, ਨੁਕਸਾਨ ਨਾ ਦੇਣ ਵਾਲੀ, ਫਾਇਦਾ ਦੇਣ ਵਾਲੀ ਤੇ ਲਾਜ਼ਵਾਲ ਏ। ਇਸ ਵੱਡੀ ਅਸਲੀਅਤ ਦਾ ਅਹਿਸਾਸ ਹੀ ਪੁਰਾਣੇ ਸ਼ਰੀਫ ਲੋਕਾਂ ਦੀ ਤਾਕਤ ਦਾ ਵਸੀਲਾ ਸੀ। ਇਹ ਮਸੀਹੀ ਸ਼ਿਫਾ ਵਿੱਚ ਮਦਦ ਦਿੰਦਾ ਏ ਤੇ ਇਹਦੇ ਮਾਲਕ ਨੂੰ ਯਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦਾ ਏ, ਤੇ ਰੱਬ ਨੇ ਵੇਖਿਆ ਭਈ ਬਹੁਤ ਚੰਗਾ ਏ। ਬਰਦਾਸ਼ਤ, ਚੰਗਿਆਈ ਤੇ ਸੱਚਾਈ ਨੂੰ ਜ਼ੋਰ ਕੇ ਫੜ ਲਵੋ ਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਓਗੇ। ਇਸ ਤਨਾਸਬ ਵਿੱਚ ਭਈ ਇਨਸਾਨੀ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਏ ਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਏ। ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਏ ਤੇ ਉਹ ਯਸੂ ਦੀ ਇਲਾਹੀਅਤ ਨੂੰ ਸਮਝਦਾ ਏ, ਜਦ ਇਹ ਬਿਮਾਰ ਨੂੰ ਸ਼ਿਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਈ। ਇਹਨਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਸੂ ਦੇ ਇਖਤਿਆਰ ਨੂੰ ਜ਼ਾਹਿਰ ਕੀਤਾ ਭਈ ਮਾਦਾ ਮਵਾਦ ਏ, ਭਈ ਇਹ ਹਯਾਤੀ ਦਾ ਸਾਲਸੀ ਜਾਂ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।